ਕੀ ਹੁਣ ਤੁਸੀਂ ਜਿੱਦਾਂ ਸ਼ੁਰੂਆਤ 'ਚ ਦੱਸਿਆ ਸੀਗਾ ਵੀ ਕੁਛ ਚੇਂਜਿਸ ਹੋਏ R1 ਪ੍ਰੋਗਰਾਮ ਦੇ ਵਿੱਚ, ਇਸ ਵੀਜ਼ਾ ਪ੍ਰੋਗਰਾਮ 'ਚ ਕੀ ਚੇਂਜਿਸ ਜਿਹੜੀਆਂ ਆ ਉਹ ਆਈਆਂ ਨੇ ਇਸ ਵਾਰ? ਹਾਂਜੀ, ਸੋ ਟੈਕਨੀਕਲ ਚੇਂਜਿਸ ਦਾ ਥੋੜ੍ਹੀ ਜਿਹੀਆਂ ਦੱਸਣ ਦਾ ਮਕਸਦ ਇਹ ਹੈ ਕਿ ਜਿਹੜਾ ਪੈਰਾਲੀਗਲ ਹੈਲਪ ਹੁਲਪ ਕਰ ਰਿਹਾ ਗੁਰਦੁਆਰੇ ਵਾਲਿਆਂ ਦੀ, ਉਹਨੂੰ ਹੈਲਪ ਮਿਲ ਜਾਵੇ ਤੋਂ। ਸੋ ਉਹਨਾਂ ਨੇ ਜਿਹੜਾ ਕਾਫੀ ਸਾਰੀਆਂ ਇਹਦੇ ਵਿੱਚ ਡੈਫੀਨੇਸ਼ਨ ਜਿਹੜੀਆਂ ਆਪਣੀਆਂ ਚੇਂਜ ਕੀਤੀਆਂ। ਸਭ ਤੋਂ ਵੱਡਾ ਇਹਨਾਂ ਨੇ ਜਿਹੜਾ ਸੀਗਾ ਕੰਪਨਸੇਸ਼ਨ ਸੈਲਰੀ, ਉਹਦੇ ਰਿਕੁਆਇਰਮੈਂਟਸ ਜਿਹੜੀਆਂ ਸੀਗੀਆਂ ਉਹ ਕਲੈਰੀਫਾਈ ਕੀਤੀਆਂ, ਉਹ ਐਡ ਕੀਤੀਆਂ। ਠੀਕ ਸੋ ਹੈ। ਕੰਪਨਸੇਸ਼ਨ ਉਹ ਕਹਿੰਦੇ ਆ ਕਿ ਸੈਲਰੀਡ ਵੀ ਹੋ ਸਕਦਾ, ਨਾਨ ਸੈਲਰੀਡ ਵੀ ਹੋ ਸਕਦਾ। ਸੈਲਰੀ ਦਾ ਮਤਲਬ ਇਹ ਹੈਗਾ ਕਿ ਜਿਹੜਾ ਤੁਸੀਂ ਪੈਸੇ ਦਿੰਦੇ ਆ, ਤੇ ਨਾਨ ਸੈਲਰੀ ਦਾ ਮਤਲਬ ਹੈਗਾ ਕਿ ਪੈਸੇ ਤੋਂ ਇਲਾਵਾ ਤੁਸੀਂ ਹੋਰ ਜਿਹੜੀਆਂ ਚੀਜ਼ਾਂ, ਰਹਿਣ ਸਹਿਣ, ਖਾਣਾ ਪੀਣਾ, ਇਦਾਂ ਦੀਆਂ ਚੀਜ਼ਾਂ ਜਿਹੜੀਆਂ ਪ੍ਰੋਵਾਈਡ ਕਰਦੇ ਆ। ਸੋ ਇਹਦੇ ਵਿੱਚ ਉਹਨਾਂ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਜੇ ਪੈਸਾ ਤੁਹਾਨੂੰ ਗੁਰਦੁਆਰੇ ਤੋਂ ਇਲਾਵਾ ਕੋਈ ਹੋਰ ਥਰਡ ਪਾਰਟੀ ਦੇ ਰਹੀ ਆ, ਸੋ ਇਦਾਂ ਦੇ ਵੀ ਪ੍ਰੋਬਲਮ ਦੇ ਕਈ ਵਾਰੀ ਕੇਸ ਆਏ ਸੀ ਕਿ ਉਹਨਾਂ ਨੇ ਵਰਕਰ ਨੂੰ ਪੈਸੇ ਨਹੀਂ ਦਿੰਦੇ ਸੀ ਗੁਰਦੁਆਰੇ ਵਾਲਿਆਂ ਨੇ ਕਿਹਾ ਕਿ ਤੂੰ ਆਪ ਕੀਰਤਨ ਕਰ ਤੇ ਜਿਹੜੀ ਸੰਗਤਾਂ ਤੈਨੂੰ ਪੈਸੇ ਦਊਗੀਆਂ ਉਹ ਤੇਰੀ ਸੈਲਰੀ ਵਿੱਚ ਐਡ ਹੋਣਾ। ਸੋ ਇਦਾਂ ਦੀ ਚੀਜ਼ਾਂ ਉਹਨਾਂ ਨੇ ਸਾਰੀਆਂ ਕਲੈਰੀਫਾਈ ਕੀਤੀਆਂ ਕਿ ਨਹੀਂ, ਇਹਨੂੰ ਆਪਾਂ ਇੰਪਲੋਇਰ ਕੰਪਨਸੇਸ਼ਨ ਨਹੀਂ ਮੰਨਾਂਗੇ। ਜਿਹੜਾ ਵੀ ਥਰਡ ਪਾਰਟੀ ਵਾਲਾ ਕੰਪਨਸੇਸ਼ਨ ਆ, ਉਹ ਥਰਡ ਪਾਰਟੀ ਕੰਪਨਸੇਸ਼ਨ ਆਊਗਾ। ਉਹ ਜੋ ਤੁਸੀਂ ਉਹਨੂੰ ਪ੍ਰੋਮਿਸ ਕੀਤਾ ਉਹਦੇ ਵਿੱਚ ਉਹ ਕਾਊਂਟ ਨਹੀਂ ਹੋਣਾ। ਸੋ ਹੁਣ ਗੱਲ ਕਰੀਏ ਕਿ ਕੰਪਨਸੇਸ਼ਨ ਕਿਸ ਤਰੀਕੇ ਨਾਲ ਦੇਣਾ, ਸੈਲਰੀਡ ਜਾਂ ਨਾਨ ਸੈਲਰੀਡ ਕੁਝ ਵੀ ਹੋ ਸਕਦਾ। ਸੈਲਰੀ ਦਾ ਮਤਲਬ ਜਿਹੜਾ ਟ੍ਰੈਡੀਸ਼ਨਲ ਪੇ, ਕਿ ਪੇ ਚੈੱਕ ਉਹਨਾਂ ਨੂੰ ਮਿਲ ਰਿਹਾ। ਤੇ ਨਾਨ ਸੈਲਰੀਡ ਦਾ ਮਤਲਬ ਹੈਗਾ ਕਿ ਰਹਿਣ ਸਹਿਣ, ਰੂਮ, ਬੋਰਡਿੰਗ, ਮੈਡੀਕਲ ਕੇਅਰ, ਟਰਾਂਸਪੋਰਟੇਸ਼ਨ, ਇਦਾਂ ਦੀਆਂ ਚੀਜ਼ਾਂ। ਤੇ ਜਿਹੜਾ ਇਹ ਤਨਖਾਹ ਵਾ, ਇਹ ਸੈਲਰੀਡ ਤੇ ਨਾਨ ਸੈਲਰੀਡ ਦੋਨਾਂ ਦਾ ਮਿਕਸਚਰ ਵੀ ਹੋ ਸਕਦਾ। ਤੁਸੀਂ ਜਾਂ ਤਾਂ ਸਿੱਧੇ ਕਹਿ ਸਕਦੇ ਆ ਕਿ ਮੈਂ ਇਹਨੂੰ ਇੰਨੇ ਪੈਸੇ ਦੇਣੇ ਆ ਓਕੇ ਮੁੱਕੇ, ਜਾਂ ਤੁਸੀਂ ਕਹਿ ਸਕਦੇ ਆ ਕਿ ਪੈਸੇ ਮੈਂ ਘੱਟ ਦੇਣੇ ਆ ਪਰ ਮੈਂ ਰਹਿਣ ਦਾ ਪ੍ਰੋਵਾਈਡ ਕਰਨਾ, ਰੂਮ ਦਾ ਪ੍ਰੋਵਾਈਡ ਕਰਨਾ। ਸੋ ਇਹਦੇ ਵਿੱਚ ਜਿਹੜਾ ਕਹਿੰਦੇ ਆ ਕਿ ਆਪਾਂ ਜਿਹੜਾ ਇੰਪਲੋਇਰ, ਆਪਾਂ ਉਹਦੇ IRS ਡਾਕੂਮੈਂਟੇਸ਼ਨ, W2 ਫਾਰਮਸ ਵਗੈਰਾ ਸਾਰੇ ਚੈੱਕ ਕਰਨੇ ਆ। 1099 ਤੇ ਨਹੀਂ ਦੇ ਸਕਦੇ। ਸੋ ਉਹ ਵੀ ਕਾਫੀ ਚੱਕਰ ਹੁੰਦਾ ਕਈ ਵਾਰੀ। ਜਿਹੜਾ R1 ਵਰਕਰ ਆਪਾਂ ਦੇਖਿਆ, ਕਮੇਟੀਆਂ ਆਪਸ 'ਚ ਲੜ ਪੈਂਦੀਆਂ, ਕਮੇਟੀਆਂ ਦਾ ਸ਼ਿਕਾਰ ਹੋ ਜਾਂਦਾ ਵਿਚਾਰਾ। ਪੈਸੇ ਦੇ ਦਿੰਦੇ ਆ, ਧੱਕਾ ਵੀ ਹੋ ਜਾਂਦਾ ਕਈਆਂ ਨਾਲ, 1099 ਦੇ ਦਿੰਦੇ ਆ, W2 ਨਹੀਂ ਦਿੰਦੇ। ਸੋ W2 ਕੰਪਨਸੇਸ਼ਨ ਜਿਹੜਾ ਉਹ ਚਾਹੀਦਾ ਵਾ। ਛੋਟੀ ਜਿਹੀ ਚੀਜ਼ ਇਹਦੇ ਵਿੱਚ ਐਡ ਕਰੂੰਗਾ, ਬਾਹਲੀ ਮੈਂ ਡਿਟੇਲ 'ਚ ਨਹੀਂ ਜਾਣਾ ਕਿਉਂਕਿ ਧਰਮ ਨਾਲ ਸੰਬੰਧ ਰੱਖਦਾ ਵਾ। ਐਂਡ ਆਫ ਦਾ ਡੇ ਭਾਵੇਂ ਧਰਮ ਆ ਪਰ ਤੁਸੀਂ ਇੰਪਲੋਇਰ ਆ ਤੇ ਉਹ ਵਰਕਰ ਆ, ਇਹ ਚੀਜ਼ ਯਾਦ ਰੱਖਿਓ। ਯੂ ਵੀਜ਼ਾ ਸਾਰਾ ਜਿਹੜਾ ਵੀ ਕ੍ਰਾਈਮ ਹੋਇਆ, ਉਹਨਾਂ ਨੇ ਲਾਜ਼ ਜਿਹੜੇ ਆ ਗੁਰਦੁਆਰੇ ਦੇ ਅਗੇਂਸਟ ਵੀ ਉਸੇ ਤਰੀਕੇ ਨਾਲ ਇਨਫੋਰਸ ਕਰਨੇ ਆ ਜਿੱਦਾਂ ਇੱਕ ਪ੍ਰਾਈਵੇਟ ਇੰਪਲੋਇਰ ਦੇ ਅਗੇਂਸਟ ਕਰਨੇ ਆ। ਸੋ ਇੱਕ ਇੰਪਲੋਇਮੈਂਟ ਬੇਸਡ ਵੀਜ਼ਾ, ਜੇ ਕਿਸੇ ਨਾਲ ਧੱਕਾ ਹੁੰਦਾ, ਪੈਸੇ ਪੂਹੇ ਮਰਦੇ ਆ, ਤਾਂ ਯੂ ਵੀਜ਼ਾ, ਡਿਪਾਰਟਮੈਂਟ ਆਫ ਲੇਬਰ ਕੰਪਲੇਂਟ ਵਗੈਰਾ, ਉਹ ਸਾਰੀਆਂ ਜਿਹੜੀਆਂ ਆਪਸ਼ਨਸ ਆ ਉਹ ਟੇਬਲ ਤੇ ਹਮੇਸ਼ਾ ਜਿਹੜੀਆਂ ਰਹਿੰਦੀਆਂ ਵਾ। ਫਰਕ ਸਿਰਫ ਇੰਨਾ ਹੁੰਦਾ ਕਿ ਕਈ ਵਾਰੀ ਇੰਪਲੋਈਆਂ ਨੂੰ ਆਪਣੇ ਹੱਕ ਨਹੀਂ ਪਤਾ ਹੁੰਦੇ, ਪਰ ਜੇ ਉਹਨਾਂ ਨੂੰ ਆਪਣੇ ਹੱਕ ਪਤਾ ਹੋਣ ਤੇ ਜੇ ਉਹਨਾਂ ਨੂੰ ਜੋ ਲਿਖਿਆ ਗਿਆ ਉਹ ਨਹੀਂ ਦਿੱਤਾ ਗਿਆ, ਤੇ ਉਹ ਯੂ ਵੀਜ਼ੇ ਵਾਲੇ ਰਾਸਤੇ ਅਪਰੋਚ ਕਰ ਸਕਦੇ ਆ ਡਿਪਾਰਟਮੈਂਟ ਆਫ ਲੇਬਰ ਦੇ ਰਾਹੀਂ। ਸੋ ਅੱਛਾ ਜੀ, ਸੋ ਜਦੋਂ ਸੈਲਰੀਡ ਤੇ ਨਾਨ ਸੈਲਰੀਡ ਕੰਪਨਸੇਸ਼ਨ ਤੁਸੀਂ ਦਿੰਦੇ ਆ, ਤਾਂ ਜਿਹੜਾ ਨਾਨ ਸੈਲਰੀਡ ਜਦੋਂ ਆ ਗਿਆ ਤਾਂ ਫਿਰ ਜਿਹੜਾ USCIS ਆ ਉਹ ਕਹਿੰਦੇ ਆ ਕਿ ਸਾਨੂੰ ਤੁਸੀਂ ਪਿਛਲੀ ਜਿਹੜੀ ਤੁਹਾਡੀ ਪੋਜੀਸ਼ਨ ਸੀਗੀ ਉਹਨੂੰ ਕਿੱਦਾਂ ਕੰਪਨਸੇਟ ਕਰਦੇ ਆ, ਸਾਨੂੰ ਉਹਦੀ ਵੀ ਡਾਕੂਮੈਂਟੇਸ਼ਨ ਚਾਹੀਦੇ ਆ। ਤੇ ਤੁਸੀਂ ਸਾਨੂੰ ਬਜਟ ਦਿਖਾਓ ਕਿ ਤੁਹਾਡੇ ਕੋਲ ਪੈਸੇ ਇੰਨੇ ਹੈਗੇ ਆ ਸੈਲਰੀ ਵਗੈਰਾ ਦੇਣ ਲਈ, ਲੀਸ ਵਗੈਰਾ ਇਹਨਾਂ ਦੀ ਦੇਣ ਲਈ। ਡਾਕੂਮੈਂਟਰੀ ਐਵੀਡੈਂਸ ਦੇਣਾ ਤੁਸੀਂ ਕਿ ਕਿੱਥੇ ਘਰ ਹੋਣਾ, ਇਹਦਾ ਕੀ ਤੁਸੀਂ ਪ੍ਰੋਵੀਜ਼ਨਸ ਪ੍ਰੋਵਾਈਡ ਕਰਨੀਆਂ। ਇਹ ਨਹੀਂ ਕਿ ਸਿੰਪਲੀ ਬਸ ਲਿਖਤਾ ਕਿ ਆਪਾਂ ਰਹਿਣ ਸਹਿਣ ਦੇਵਾਂਗੇ। ਉਹ ਕਹਿੰਦੇ ਕਿ ਤੁਹਾਨੂੰ ਹੁਣ ਪੂਰਾ ਜਿਹੜਾ ਪ੍ਰੂਫ ਕਰਨਾ ਪੈਣਾ ਕਿ ਇਹ ਘਰ ਕਿੱਥੇ ਆ, ਕਿੰਨੇ ਸਕੁਅਰ ਫੀਟ ਆ, ਕੌਣ ਕਿਹਦੇ ਕੋਲ ਲੀਜ਼ ਆ, ਕਿੱਦਾਂ, ਕੌਣ ਇਹਦਾ ਓਨਰ ਕੌਣ ਆ। ਤੇ ਇਹਦੇ ਵਿੱਚ ਉਹ ਤੁਹਾਡੇ ਕੋਲ ਆਡਿਟਡ ਫਾਈਨੈਂਸ਼ੀਅਲ ਰਿਪੋਰਟ ਤਾਂ ਨਹੀਂ ਮੰਗਦੇ ਗੁਰਦੁਆਰੇ ਕੋਲ, ਪਰ ਉਹ ਕਹਿੰਦੇ ਆ ਕਿ ਬਜਟਸ ਵਗੈਰਾ ਤੁਸੀਂ ਆਪਣੇ ਜ਼ਰੂਰ ਦਿਖਾਣੇ ਆ ਕਿ ਜੋ ਤੁਸੀਂ ਪ੍ਰੋਮਿਸ ਕਰੇ ਕਿ ਜੇ 5 ਵਰਕਰ ਮੰਗਾਣੇ ਆ ਤਾਂ ਉਹ 5 ਦੇ ਤੁਸੀਂ ਲੀਜ਼ ਵਗੈਰਾ ਸਾਰਾ ਆਹ ਚੀਜ਼ਾਂ ਕੈਰੀ ਫਾਰਵਰਡ ਕਰ ਸਕਦੇ ਆ। ਤੇ ਮੇਜਰ ਜਿਹੜੀ ਚੇਂਜ ਇਹਨਾਂ ਨੇ ਇਹ ਕੀਤੀ ਸੀਗੀ ਕਿ ਸੈਲਰੀਡ ਤੇ ਨਾਨ ਸੈਲਰੀਡ ਸਪੋਰਟ ਜਿਹੜੀ ਤੀਜੀ ਪਾਰਟੀ ਤੋਂ ਆ ਰਹੀ ਆ, ਉਹਨੂੰ ਆਪਾਂ ਫॉर ਐਗਜ਼ਾਮਪਲ ਜੇ ਇੰਪਲੋਇਰ ਨੇ ਕਿਹਾ ਕਿ ਮੈਂ ਤੈਨੂੰ $20,000 ਦਊਂਗਾ ਸਾਲ ਦੇ, ਤਾਂ ਉਹ ਜਿਹੜੇ 20,000 ਆ ਉਹ ਜੇ ਕੋਈ ਹੋਰ ਥਰਡ ਪਾਰਟੀ ਦੇ ਰਹੀ ਆ ਉਹ ਨਹੀਂ ਆਪਾਂ ਕਾਊਂਟ ਕਰ ਸਕਦੇ, ਉਹ ਥਰਡ ਪਾਰਟੀ ਦੇ ਰਹਿਣਾ। ਉਹ ਕਹਿੰਦੇ ਕਿ ਤੁਸੀਂ ਆਪ 20,000 ਦੇਣੇ ਆ। ਤੇ ਸੇਮ ਥਿੰਗ ਉਹ ਕਹਿੰਦੇ ਕਿ ਜੇ ਕਿਸੇ ਗੁਰਦੁਆਰੇ ਚਰਚ ਦੇ ਮੈਂਬਰ ਨੇ ਆਪਣੇ ਘਰੇ ਕਿਸੇ ਨੂੰ ਰਹਿਣ ਲਈ ਦਿੱਤਾ, ਉਹ ਵੀ ਆਪਾਂ ਇਹ ਨਹੀਂ ਮੰਨਾਂਗੇ ਕਿ ਇੰਪਲੋਇਰ ਨੇ ਦਿੱਤਾ ਵਾ, ਅਨਲੈਸ ਜਿਹੜਾ ਇੰਪਲੋਇਰ ਆ ਉਹ ਰੈਂਟ ਭਰ ਰਿਹਾ ਉਹਨੂੰ। ਸੋ ਕਹਿਣ ਦਾ ਮਤਲਬ ਇੱਦਾਂ ਕਿ ਉਹਨਾਂ ਨੇ ਜੇ ਇੰਪਲੋਇਰ ਨੇ ਕਿਹਾ ਕਿ ਮੈਂ ਰੂਮ ਤੇ ਉਹ ਰਹਿਣ ਲਈ ਦਊਂਗਾ ਤਾਂ ਇੰਪਲੋਇਰ ਨੇ ਹੀ ਦੇਣਾ ਵਾ। ਉਹ ਇਹ ਨਹੀਂ ਕਿ ਕਿਸੇ ਹੋਰ ਮੈਂਬਰ ਦੇ ਪਰਸਨਲ ਘਰ 'ਚ ਉਹ ਰਹਿ ਰਿਹਾ, ਉਹਨੂੰ ਇਮੀਗ੍ਰੇਸ਼ਨ ਕਹਿੰਦੀ ਕਿ ਆਪਾਂ ਨਹੀਂ ਗਿਣਨਾ, ਕਿਉਂਕਿ ਫਿਰ ਸਾਡੇ ਲਈ ਇਹ ਪਤਾ ਕਰਨਾ ਔਖਾ ਹੋ ਜਾਂਦਾ ਕਿ ਇਹ ਵਾਕਈ ਗੁਰਦੁਆਰਾ ਦੇ ਰਿਹਾ ਕਿ ਇਹ ਬੰਦੇ ਤੇ ਛੱਡਿਆ ਹੋਇਆ, ਤੂੰ ਆਪ ਹੀ ਜਾ ਕੇ ਲੱਭ, ਹੈ ਨਾ।
ਅਨਲੈਸ ਉਹ ਇਹ ਕਹਿੰਦੇ ਆ ਕਿ ਤੁਸੀਂ ਤੁਹਾਡਾ ਗੁਰਦੁਆਰਾ ਉਹ ਜਿਹੜੀ ਥਰਡ ਪਾਰਟੀ ਆ ਉਹਨੂੰ ਪੈਸੇ ਦੇ ਰਿਹਾ, ਉਹਨੂੰ ਕਿਸੇ ਤਰੀਕੇ ਨਾਲ ਕੰਪਨਸੇਸ਼ਨ ਦੇ ਰਿਹਾ। ਸੋ ਤੁਸੀਂ ਉੱਦਾਂ ਦੇ ਸਾਰੇ ਪੇਪਰ ਕਿ ਤੁਸੀਂ ਗੁਰਦੁਆਰੇ ਦੀ ਪ੍ਰਾਪਰਟੀ ਆ ਜਾਂ ਗੁਰਦੁਆਰਾ ਨੂੰ ਲੀਜ਼ ਕਰ ਰਿਹਾ ਜਾਂ ਰੈਂਟ ਦੇ ਰਿਹਾ, ਤੁਸੀਂ ਹੁਣ ਉਹ ਵਾਲੇ ਡਿਟੇਲ ਲੈਵਲ 'ਚ ਜਾ ਕੇ ਸਾਰਾ ਕੁਛ ਐਕਸਪਲੇਨ ਕਰਨਾ। ਜੇ ਤੁਸੀਂ ਰਹਿਣ-ਸਹਿਣ ਲਿਖਿਆ ਤਾਂ ਤੁਹਾਨੂੰ ਉਹ ਪ੍ਰੋਵਾਈਡ ਕਰਨਾ ਹੀ ਪੈਣਾ ਡਾਇਰੈਕਟਲੀ। ਤੇ ਠੀਕ ਇਹਦੇ ਵਿੱਚ ਉਹਨਾਂ ਨੇ ਜਿਹੜੀ ਇੱਕ ਇਹ ਪ੍ਰੋਵੀਜ਼ਨ ਸੀਗੀ ਕਿ ਗੁਰਦੁਆਰੇ ਦੇ ਵਿੱਚ ਤੁਸੀਂ ਫॉर ਐਗਜ਼ਾਮਪਲ ਕਿਸੇ ਨੇ ਸਪੈਸ਼ਲ ਪ੍ਰੋਗਰਾਮ ਕੀਤਾ, ਬਾਣੀ ਪੜ੍ਹੀ, ਕਲਾਸ ਲਾਈ, ਜਿਹਦੇ ਕਰਕੇ ਕਿ ਉਹਨੂੰ ਸੰਗਤਾਂ ਡਾਇਰੈਕਟਲੀ ਜਿਹੜਾ ਪੈਸਾ ਦੇ ਰਹੀਆਂ, ਉਹ ਪੈਸਾ ਕਾਊਂਟ ਹੋ ਸਕਦਾ ਜੇ ਤੁਸੀਂ ਇਮੀਗ੍ਰੇਸ਼ਨ ਨੂੰ ਉਹ ਡਿਸਕਲੋਜ਼ ਕੀਤਾ ਪਹਿਲਾਂ ਕਿ ਆਹ ਵਾਲੀ ਗਤੀਵਿਧੀ ਕਰਨੀ ਆ, ਥੋੜ੍ਹੇ ਜਿਹੇ ਪੈਸੇ ਇੱਥੋਂ ਦੀ ਬਣੂਗੇ। ਤੇ ਉਹ ਗਤੀਵਿਧੀਆਂ ਹੁਣ ਐਡ ਹੋ ਸਕਦੀਆਂ ਜੇ ਇਮੀਗ੍ਰੇਸ਼ਨ ਨੂੰ ਦੱਸਿਆ ਗਿਆ ਹੋਵੇ, ਉਹ ਅਪਰੂਵ ਕੀਤਾ ਗਿਆ ਹੋਵੇ। ਤੇ ਟਿਪਸ ਜਿਹਨੂੰ ਕਹਿ ਦਿੰਦੇ ਆ, ਟਿਪਸ ਕਹਿ ਲਓ ਉਹਨੂੰ ਤੁਸੀਂ, ਹੋਰ ਕੋਈ ਸਹੀ ਵਰਡ ਨਹੀਂ ਹੈਗਾ ਕਲਾਸੀਫਾਈ ਕਰਨ ਲਈ। ਸੋ ਉਹ ਚੀਜ਼ ਆਪਾਂ ਜਿਹੜੀ ਕਰ ਸਕਦੇ ਆ। ਜਿਹੜੀ ਚੀਜ਼ ਬਸ ਨਹੀਂ ਕਰਨੀ ਉਹ ਇੱਦਾਂ ਕਿ ਇਹ ਨਹੀਂ ਕਿ ਵਰਕਰ ਨੂੰ ਆਪਣੇ ਤੌਰ ਤੇ ਛੱਡ ਦੇਣਾ ਕਿ ਆਪੇ ਹੀ ਬੰਦ ਕਰੂਗਾ, ਆਪੇ ਹੀ ਆਪਣੀ ਸੈਲਰੀ ਦਾ ਇੰਤਜ਼ਾਮ ਕਰੂਗਾ, ਉਹ ਚੀਜ਼ ਤੁਹਾਡੇ ਅਗੇਂਸਟ ਜਾਊਗੀ। ਅਗੇਂਸਟ ਜਾਓ। ਜੋ ਮੰਨ ਲਓ ਹਾਂ ਕੱਲ ਨੂੰ ਲੇਬਰ ਕੋਰਟ ਜਾਂ ਯੂ ਵੀਜ਼ੇ ਵਾਲੇ ਪਾਸੇ ਜਾਂਦਾ ਹੈ ਤੇ ਉਹ ਚੀਜ਼ਾਂ ਹੁੰਦੀਆਂ। ਇਹ ਜਿਹੜੀ ਸੈਲਰੀ ਨਾਨ ਸਟੈਂਡਰਡ ਕੰਪਨਸੇਸ਼ਨ ਜਿਹੜੀ ਇਹ ਲਿਖੀ ਆ, ਇਹਦੇ ਵਿੱਚ ਕੋਈ ਮਿਨੀਮਮ ਰਿਕੁਆਇਰਮੈਂਟ ਵੀ ਇਹਨਾਂ ਨੇ ਇਹਦੇ 'ਚ ਰੱਖੀ ਹੈ? ਜਿੱਦਾਂ H1 ਦੇ ਲਈ 60,000 ਆਈ ਥਿੰਕ ਹੁੰਦੀ ਹੈ ਜਿਹੜੀ ਸਾਲ ਦੀ, ਇਹਦੇ ਲਈ ਵੀ ਕੁਛ ਹੁੰਦਾ ਹੈ ਇੱਦਾਂ? ਇਹਦੇ ਲਈ ਉਹਨਾਂ ਨੇ ਮਿਨੀਮਮ ਰਿਕੁਆਇਰਮੈਂਟ ਤਾਂ ਨਹੀਂ ਰੱਖੀ, ਪਰ ਇਹਦੇ ਵਿੱਚ ਉਹਨਾਂ ਨੇ ਦੇਖੋ ਹੁਣ ਬੇਸਿਕ ਤਾਂ ਇਹ ਹੈ ਕਿ ਜੇ ਜੋ ਵੀ ਤੁਸੀਂ ਭਰਿਆ ਲੇਬਰ ਕੋਡ 'ਚ ਕੋਈ ਵੀ ਕਿਸੇ ਨੂੰ ਲਿਜਾ ਸਕਦਾ ਕਿ ਜੇ ਉਹਨੇ ਕਹਿਣਾ ਕਿ ਇਨਹਿਊਮਨ ਕੰਡੀਸ਼ਨ ਆ ਤੇ ਫਿਰ ਲੇਬਰ ਕੋਡ ਨੇ ਫੈਸਲਾ ਕਰਨਾ ਕਿ ਲੇਬਰ ਲਾਅ ਵਾਇਲੇਟ ਹੋਏ ਕਿ ਨਹੀਂ ਹੋਏ। ਨਹੀਂ ਹੋਏ। ਉਹਨਾਂ ਨੇ ਸਾਰਾ ਕੁਝ ਦੇਖਣਾ ਕਿ ਤੁਸੀਂ ਕਿੰਨੇ ਪੈਸੇ ਦੇ ਰਹੇ ਆ, ਰਹਿਣ ਸਹਿਣ ਇਹਦਾ ਕਿੱਦਾਂ ਦਾ, ਕਿੰਨੇ ਬੰਦਿਆਂ ਨਾਲ ਰਹਿੰਦਾ, ਕੀ ਕੰਡੀਸ਼ਨ ਸੀਗੀਆਂ। ਸੋ ਕੰਡੀਸ਼ਨਸ ਦੇ ਬੇਸ ਤੇ ਵੀ ਬੰਦਾ ਜਿਹੜਾ ਲੇਬਰ ਕੋਡ ਉਹ ਜਾ ਸਕਦਾ ਵਾ ਜੇ ਮਾੜੀਆਂ ਸੀਗੀਆਂ। ਤੇ ਲਿਕਰ ਸਟੋਰ ਦਾ ਆਪਾਂ ਐਗਜ਼ਾਮਪਲ ਦੇਖੀ ਸੀਗੀ, ਜਿਹੜਾ ਰਹਿਣ ਸਹਿਣ ਦਾ ਉਹਨਾਂ ਨੇ ਕੀਤਾ ਸੀਗਾ, ਪਰ ਜੀ ਉਹ ਭੁੰਜੇ ਸੌਂਦੇ ਸੀਗੇ। ਸੋ ਕਾਫੀ ਵੱਡਾ ਨਿਊਜ਼ ਦੇ ਵਿੱਚ ਵੀ ਆਇਆ ਸੀਗਾ। ਹੂੰ ਸੇਮ ਥਿੰਗ ਆ ਕਿ ਇਹ ਹੁਣ ਤੁਹਾਡੇ ਤੇ ਆ, ਉਹਨਾਂ ਨੇ ਕੋਈ ਲਿਮਿਟ ਨਹੀਂ ਰੱਖੀ। ਪਰ ਜੇ ਹੁਣ ਕੋਈ ਬੰਦਾ ਮੇਰਾ ਕਲਾਇੰਟ ਆ, ਉਹਨੂੰ ਮੈਂ ਇਹੀ ਕਹੂੰਗਾ ਕਿ ਮੈਂ ਕਹਿਣਾ ਯਾਰ ਤੂੰ ਜੋ ਮਰਜ਼ੀ ਕਰ, ਪਰ ਏਦਾਂ ਕਿ ਬੇਸਿਕ, ਉਹ ਕਹੂਗਾ ਬੇਸਿਕ ਕੀ ਹੈ, ਬੇਸਿਕ ਮਿਨੀਮਮ ਕੋਈ ਨਹੀਂ, ਤੇਰੀ ਆਪਣੀ ਸ਼ਰਧਾ ਜਿੰਨੀ ਤੂੰ ਸੈਲਰੀ ਦੱਸਣੀ ਆ। ਪਰ ਗੁੱਡ ਰੂਲ ਆਫ ਥੰਬ ਇਹ ਹੈਗਾ ਕਿ ਜਿੰਨੀ ਵੀ ਮਿਨੀਮਮ ਵੇਜ ਹੈਗਾ, ਮਿਨੀਮਮ ਵੇਜ ਜਿੰਨੀ ਬਣਦੀ ਆ ਹਨਾ $14-15 ਕੈਲੀਫੋਰਨੀਆ ਦੇ ਹਿਸਾਬ ਨਾਲ, ਉਤੋਂ ਤੁਸੀਂ ਘੱਟ ਨਾ ਦਿਓ। ਜੋ ਵੀ ਜਿੰਨੇ ਵੀ ਉਹ ਕੰਮ ਕਰ ਰਿਹਾ, ਸਾਰਾ ਕਾਸਾ ਉਹਦਾ ਮਿਲਾ ਕੇ, ਸੈਲਰੀ, ਰਹਿਣਾ ਸਹਿਣਾ, ਲੀਜ਼ ਲੂ ਸਾਰਾ ਮਿਲਾ ਕੇ ਤੁਸੀਂ ਇਹ ਦੇਖੋ ਕਿ ਉਹ ਮਿਨੀਮਮ ਵੇਜ ਲੈਵਲ ਜੇ ਬੀਟ ਹੋ ਜਾਂਦਾ ਤਾਂ ਫਿਰ ਤੁਸੀਂ ਪ੍ਰੋਟੈਕਟਡ ਆ। ਤੇ ਹੁਣ ਇਹਦੇ ਵਿੱਚ ਜਿਹੜੀ ਉਹਨਾਂ ਦੀ ਇਨਵੈਸਟੀਗੇਸ਼ਨ ਆ ਉਹ ਕਿੱਦਾਂ ਕਿ ਉਹਨਾਂ ਨੇ ਇਹ ਦੇਖਣਾ ਕਿ ਇਹ ਜਿਹੜਾ ਬੰਦਾ ਇਹਨੂੰ ਜੇ ਥਰਡ ਪਾਰਟੀ ਪੇ ਕਰ ਰਹੀ ਆ ਜਾਂ ਕਿਸੇ ਹੋਰ ਸੱਜਣ ਮਿੱਤਰ ਦੇ ਘਰ ਰਹਿਣਾ, ਉਹਨਾਂ ਨੇ ਇਹ ਦੇਖਣਾ ਕਿ ਇਹ ਬੰਦੇ ਨੂੰ ਇਹਦੀ ਇੰਪਲੋਇਮੈਂਟ ਕੰਟਰੋਲ ਕੌਣ ਕਰਦਾ, ਕਿ ਗੁਰਦੁਆਰੇ ਨੂੰ ਹੱਕ ਹੈਗਾ ਕਿ ਇਹਨੂੰ ਹਾਇਰ ਫਾਇਰ ਪ੍ਰਮੋਟ ਕਰ ਸਕੇ, ਕਿ ਉਹ ਥਰਡ ਪਾਰਟੀ ਨੂੰ ਹੱਕ ਹੈਗਾ। ਸੋ ਕਹਿੰਦੇ ਕਿ ਕਲੀਅਰਲੀ ਦੱਸੋ ਕਿ ਮਾਲਕ ਕੌਣ ਹੈਗਾ, ਕੌਣ ਪੈਸੇ ਦੇ ਰਿਹਾ, ਕੌਣ ਇਹਨੂੰ ਫਾਇਰ ਕਰ ਸਕਦਾ, ਤੇ ਰਿਲੇਸ਼ਨ ਦੱਸੋ ਕਿ ਜਿਹੜੀ ਥਰਡ ਪਾਰਟੀ ਆ ਉਹ ਕਿਉਂ ਪੈਸੇ ਦੇ ਰਹੀ ਆ। ਥਰਡ ਪਾਰਟੀ ਵਾਲੇ ਜਿਹੜੇ ਰਿਲੇਸ਼ਨ ਆ ਉਹ ਤੁਸੀਂ ਸਹੀ ਤਰੀਕੇ ਨਾਲ ਐਕਸਪਲੇਨ ਕਰਨੇ ਆ। ਤੇ ਕੀ ਜਿਹੜਾ ਗੁਰਦੁਆਰਾ ਉਹ ਡਿਸੀਜਨ ਬਣਾਉਂਦਾ ਇਹਦੇ ਰਿਲੇਟਡ, ਇਹਦਾ ਟਾਈਮ ਸਕੈਜੂਲ ਸਾਰਾ, ਕਿ ਜਿੱਥੇ ਇਹ ਰਹਿ ਰਿਹਾ ਜਿਹੜੀ ਥਰਡ ਪਾਰਟੀ ਆ ਉਹ ਡਿਸੀਜਨ ਬਣਾਉਂਦੀ ਆ, ਤੇ ਇਹਨੂੰ ਸੁਪਰਵਾਈਜ਼ ਜਿਹੜਾ ਇਹਨੂੰ ਕੌਣ ਕਰ ਰਿਹਾ। ਸੋ ਇਦਾਂ ਦੇ ਕਾਫੀ ਜਿਹੜੇ ਰੂਲਸ ਆ ਉਹਨਾਂ ਨੇ ਉਹ ਲਗਾਏ ਆ। ਤੇ ਇੱਕ ਚੀਜ਼ ਇਹਦੇ ਵਿੱਚ ਹੋਰ ਆ ਕਿ ਜਿਹੜੀ ਸੈਲਫ ਸਪੋਰਟ, ਮਤਲਬ ਕਿ ਬੰਦਾ ਹੁਣ ਕਵੇ ਕਿ ਮੈਂ ਆਪੇ ਹੀ ਗੁਰਦੁਆਰੇ 'ਚ ਬਹਿ ਕੇ ਕੰਮ ਜਿਹੜਾ ਕਰ ਸਕਦਾ, ਉਹ ਕਹਿੰਦੇ ਆ ਕਿ ਸਿਰਫ ਇੱਕੋ ਕੇਸ ਦੇ ਵਿੱਚ ਜਿਹੜੀ ਸੈਲਫ ਸਪੋਰਟ ਆ ਉਹਨੂੰ ਆਪਾਂ ਮੰਨ ਸਕਦੇ ਆ, ਉਹ ਹੈਗਾ ਮਿਸ਼ਨਰੀ ਵਰਕ। ਮਿਸ਼ਨਰੀ ਵਰਕ ਕੀ ਹੁੰਦਾ ਕਿ ਮਿਸ਼ਨਰੀ ਵਰਕ ਇੱਕ ਮਿਨਿਸਟਰ ਤੋਂ ਡਿਫਰੈਂਟ ਹੁੰਦਾ। ਮਿਸ਼ਨਰੀ ਹੁੰਦਾ ਜਿੱਦਾਂ ਬੰਦਾ ਉੱਥੋਂ ਹੀ ਆਪਣੀ ਕੰਟਰੀ ਤੋਂ ਚੱਲਿਆ, ਉੱਥੇ ਵੀ ਮਿਸ਼ਨਰੀ ਦਾ ਪ੍ਰੋਗਰਾਮ ਸੀਗਾ ਕਿ ਪ੍ਰਚਾਰ ਕਰਨਾ, ਸੰਗਤਾਂ ਨਾਲ ਜੋੜਨੀਆਂ, ਮਿਸ਼ਨਰੀ ਵਰਕ ਹੋ ਗਿਆ ਉਹ। ਤੇ ਉਹ ਅਮਰੀਕਾ ਵੀ ਇਸੇ ਚੀਜ਼ ਲਈ ਆ ਰਿਹਾ, ਮਿਸ਼ਨਰੀ ਵਰਕ ਲਈ ਆ ਰਿਹਾ। ਤੇ ਦੋਨੋਂ ਪਾਸੇ ਜਿਹੜਾ ਸੀਗਾ ਇਹ ਗੁਰਦੁਆਰੇ ਦੇ ਬਾਹਰ ਵੀ ਪ੍ਰੋਗਰਾਮ ਚੱਲਦੇ ਆ ਅਮਰੀਕਾ ਤੋਂ, ਅਮਰੀਕਾ ਦੇ ਵਿੱਚ ਵੀ ਜਿਹੜੇ ਪ੍ਰੋਗਰਾਮ ਜਿਹੜੇ ਚੱਲਦੇ ਆ।